ਆਪਾਂ ਮੁਫ਼ਤ ਰਾਸ਼ਨ ਤੋਂ। ਕਹਿੰਦੇ ਪੰਜਾਬ ਦੀ ਅੱਧੀ ਆਬਾਦੀ ਨੂੰ ਹੁਣ ਵੋਟਾਂ ਕਰਕੇ ਮਿਲੇਗਾ ਮੁਫ਼ਤ ਰਾਸ਼ਨ। ਪੰਜਾਬ ਦੀ ਆਬਾਦੀ ਤਾਂ 3 ਕਰੋੜ ਤੋਂ ਪਾਰ ਹੈ ਸ਼ਰਮਾ ਜੀ। ਇਹਦਾ ਮਤਲਬ ਅੱਧੀ ਆਬਾਦੀ ਤਾਂ 1.5 ਕਰੋੜ ਦੇ ਕਰੀਬ। ਬਿਲਕੁਲ ਪ੍ਰਵੀਨ ਜੀ, ਤੁਸੀਂ ਦੁਰਸਤ ਫਰਮਾਇਆ ਕਿ ਇੱਕ ਸਰਕਾਰ ਦਾ ਇੱਕ ਫਾਰਮੂਲਾ ਬੜਾ ਵਧੀਆ ਜੀ। ਕਿ ਪਹਿਲਾਂ ਆਪ ਇਹ ਮਰੀਜ਼ ਬਣਾਓ ਤੇ ਫਿਰ ਆਪ ਇਹ ਇਲਾਜ ਕਰੋ ਤੇ ਫਿਰ ਆਪ ਇਹ ਮਸੀਹਾ ਬਣ ਜਾਓ। ਕਹਿੰਦੇ ਕਿ ਇੱਕ ਬੀਬੀ ਬੰਦਿਆਂ 'ਚ ਗੱਡੀ ਮਾਰ ਦਿੰਦੀ ਸੀ ਤੇ ਬੰਦੇ ਫੱਟੜ ਹੋ ਜਾਂਦੇ ਸੀ, ਫਿਰ ਉਹਨਾਂ ਨੂੰ ਕਹਿੰਦੀ ਸੀ ਚਲੋ ਮੈਂ ਤੁਹਾਨੂੰ ਡਾਕਟਰ ਸਾਹਿਬ ਕੋਲ ਲੈ ਜਾਂਦੀ ਹਾਂ, ਤੁਹਾਡੀ ਤਾਂ ਹੱਡੀ ਟੁੱਟ ਗਈ। ਤੇ ਲੋਕਾਂ ਨੂੰ ਲੱਗਦਾ ਸੀ ਕਿ ਬੜੀ ਸਿਮਤੀ ਵਾਲੀ ਬੀਬੀ ਆ, ਇਲਾਜ ਕਰਾਉਣ ਲਈ ਤਿਆਰ ਹੈ, ਤੇ ਬੰਦੇ ਨੂੰ ਗੱਡੀ 'ਚ ਪਾ ਕੇ ਹਸਪਤਾਲ ਲਿਆਉਂਦੀ ਸੀ। ਪਤਾ ਲੱਗਦਾ ਸੀ ਕਿ ਹੱਡੀਆਂ ਦਾ ਡਾਕਟਰ ਉਹਦਾ ਘਰ ਵਾਲੀ ਆ, ਆਪਣਾ ਪ੍ਰਾਈਵੇਟ ਹਸਪਤਾਲ ਚਲਾਉਂਦਾ। ਉਹ ਅੱਛਾ। ਸੋ ਇਸ ਲਈ ਇਹ ਸਰਕਾਰ ਦਾ ਮੈਨੂੰ ਲੱਗਦਾ ਉਹੀ ਤਰੀਕਾ ਲੱਗਦਾ। ਜਦੋਂ ਮਾਨ ਸਰਕਾਰ ਆਈ ਸੀ ਤਾਂ ਆਉਂਦਿਆਂ ਹੀ ਇਹਨਾਂ ਨੇ 10 ਲੱਖ ਤੋਂ ਵੱਧ ਲੋਕਾਂ ਦਾ ਰਾਸ਼ਨ ਖੋਲਿਆ ਸੀਗਾ। ਮਤਲਬ 2 ਲੱਖ ਤੋਂ ਵੱਧ, 2,75,000, ਲਗਭਗ 2.25 ਲੱਖ ਰਾਸ਼ਨ ਕਾਰਡ ਕੱਟਤੇ। 2.25 ਲੱਖ ਰਾਸ਼ਨ ਕਾਰਡ ਕੱਟਣ ਦਾ ਮਤਲਬ ਸੀ ਕਿ ਉਹਨਾਂ ਦੇ ਨਾਲ 10,77,000 ਦੇ ਕਰੀਬ ਜਿਹੜੇ ਉਸ ਰਾਸ਼ਨ ਕਾਰਡਾਂ ਦੇ ਉੱਤੇ ਰਾਸ਼ਨ ਮਿਲਦਾ ਸੀ, ਇੱਕ ਕਾਰਡ ਦੇ ਉੱਤੇ 4 ਜਣੇ ਆ, 3 ਜਣੇ ਆ, 5 ਜਣੇ ਆ, ਤਾਂ ਉਹ 10,77,000 ਦੇ ਕਰੀਬ ਲਾਭਪਾਤਰੀ ਬਣਦੇ ਸੀ। ਉਹਨਾਂ ਦਾ ਰਾਸ਼ਨ ਬੰਦ ਕਰਤਾ। ਜੀ ਜੀ। ਬੜੇ ਕਮਾਲ ਦੇ ਫਾਰਮੂਲੇ ਲਏ। ਕਹਿੰਦੇ ਜੀ ਆ ਇੰਨੇ ਕਿਸਾਨਾਂ ਦੀ ਜਿਣਸ 6 ਲੱਖ ਤੋਂ ਵੱਧ ਆਈ ਆ ਜੀ, ਇਸ ਲਈ ਮੰਡੀ ਬੋਰਡ ਤੋਂ ਅੰਕੜੇ ਆ ਗਏ ਸਾਡੇ ਕੋਲ 6 ਲੱਖ ਤੋਂ ਵੱਧ ਇਹਦੀ ਕਣਕ ਆ ਗਈ ਜੀ, ਸਾਲ ਚ ਅਨਾਜ ਆ ਗਿਆ ਜੀ, ਇਸ ਲਈ ਇਹਨੂੰ ਤਾਂ ਇਹਦੀ ਲੋੜ ਨਹੀਂ ਜੀ। ਅੱਛਾ ਜੀ, ਇਹਨਾਂ ਦਾ ਘਰ ਬਿਜਲੀ ਦਾ ਬਿੱਲ ਤਾਂ 2000 ਤੋਂ ਵੱਧ ਆਉਂਦਾ ਜੀ, ਇਸ ਲਈ ਇਹਨਾਂ ਨੂੰ ਤਾਂ ਯੋਜਨਾ ਦੀ ਲੋੜ ਨਹੀਂ ਜੀ। ਸੋ ਇਹੋ ਜਿਹੇ ਕ੍ਰਾਈਟੇਰੀਆ ਅਪਣਾਏ ਤੇ ਉਹਦੇ ਹਵਾਲੇ ਨਾਲ ਮਤਲਬ ਕਿ ਜੀ ਅਸੀਂ 2,75,000 ਤੋਂ ਵੱਧ ਰਾਸ਼ਨ ਕਾਰਡ ਕੱਟਤੇ ਤੇ ਹੁਣ ਉਹਨਾਂ ਲੋਕਾਂ ਨੂੰ ਰਾਸ਼ਨ ਮਿਲਣਾ ਬੰਦ ਹੋ ਗਿਆ। ਉਹਨਾਂ ਦੇ ਲਈ ਤਾਂ ਮੁਸੀਬਤ ਬਣ ਗਈ ਤੇ ਉੱਥੇ ਇਲਾਕੇ 'ਚ ਲੀਡਰਾਂ ਨੂੰ ਵੀ ਸੁਣਨਾ ਪੈਂਦਾ। ਲੋਕ ਸਭਾ ਦੀਆਂ 2 ਉਪ-ਚੋਣਾਂ ਹੋਈਆਂ, ਇੱਕ ਸੰਗਰੂਰ ਤੇ ਇੱਕ ਜਲੰਧਰ, ਉੱਥੇ ਵੀ ਜਿਹੜੇ ਵੋਟਾਂ ਮੰਗਣ ਜਾਂਦੇ ਸੀ ਆਮ ਆਦਮੀ ਪਾਰਟੀ, ਉਹਨਾਂ ਨੂੰ ਸੁਣਨਾ ਪੈਂਦਾ ਸੀ। ਸੋ ਹੁਣ ਸਰਕਾਰ ਆਪ ਇਹ ਮਸੀਹਾ ਬਣ ਰਹੀ ਆ। ਕੈਬਨਿਟ ਦੀ ਬੈਠਕ ਸੀ, ਬੈਠਕ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ 10,77,000 ਲੋਕਾਂ ਨੂੰ ਹੁਣ ਇਹ ਹੋਰਾਂ ਨੂੰ ਵੀ ਰਾਸ਼ਨ ਮੁਫਤ ਮਿਲੂਗਾ। ਜਿੰਨਿਆਂ ਦਾ 2,75,000 ਰਾਸ਼ਨ ਕਾਰਡ ਅਸੀਂ ਕੱਟੇ ਸੀ ਉਹ ਸਾਰੇ ਬਹਾਲ ਕਰਤੇ। ਠੀਕ ਹੈ, ਫਿਕਰ ਨਾ ਕਰਿਓ, ਕਹਿੰਦੇ ਜੇ ਤੁਹਾਡੇ ਕੋਲ ਰਾਸ਼ਨ ਕਾਰਡ ਹੈ ਵੀ ਨਹੀਂ, ਰਿਕਾਰਡ ਤੁਹਾਡਾ ਨਾ ਹੈ, ਰਾਸ਼ਨ ਤੁਹਾਡੇ ਘਰੇ ਪਹੁੰਚੂਗਾ। ਸੋ ਫਿਰ ਇਹ ਵੋਟਾਂ ਦੀ ਵੰਡ ਨਹੀਂ ਤਾਂ ਹੋਰ ਕੀ ਆ। ਕੱਟਿਆ ਹੀ ਕਿਉਂ ਸੀ ਫਿਰ? ਪਹਿਲਾ ਸਵਾਲ ਤਾਂ ਇਹ ਆ ਜੀ। ਤੁਸੀਂ ਲੋਕਾਂ ਨਾਲ ਧੱਕਾ ਕੀਤਾ ਜੇ ਲੋਕ ਇਸ ਦੇ ਹੱਕਦਾਰ ਸੀ। ਜੇ ਹੱਕਦਾਰ ਨਹੀਂ ਸੀ ਫਿਰ ਹੁਣ ਬਹਾਲ ਕਿਉਂ ਹੋਏ ਆ ਜੀ? ਇਸ ਲਈ ਕਿ ਮੂਰੇ 2024 ਦੀਆਂ ਚੋਣਾਂ, ਜਦੋਂ ਉਸ ਦਰ ਤੇ ਜਾਈਏ ਤਾਂ ਲੋਕਾਂ ਨੂੰ ਵਾਹ ਬਈ ਵਾਹ, ਕਣਕ ਤਾਂ ਤੁਸੀਂ ਉਹ ਦਿੰਦੇ ਹੋ ਸਾਨੂੰ, ਹੈ ਨਾ। ਬਿਲਕੁਲ ਜੀ। ਸੋ ਕੀ ਇਹ ਸਿਰਫ ਵੋਟਾਂ ਲਈ ਹੈ? ਚਲੋ, ਕੱਲ ਪ੍ਰਵੀਨ ਜੀ ਕੈਬਨਿਟ ਦੀ ਬੈਠਕ ਸੀ, ਪੰਜਾਬ ਸਰਕਾਰ ਦੀ ਕੈਬਨਿਟ ਦੀ ਬੈਠਕ ਦੇ ਵਿੱਚ ਕੁਝ ਅਹਿਮ ਫੈਸਲੇ ਹੋਏ ਨੇ। ਜਿਵੇਂ ਮਤਲਬ ਕਿ 15 ਤੋਂ ਵੱਧ ਸ਼ਹਿਰ ਨੇ ਜਿੱਥੇ ਕਹਿੰਦੇ ਜੀ ਫਿਰ CM ਯੋਗਸ਼ਾਲਾ ਚੱਲੂਗੀ ਹੁਣ ਪੰਜਾਬ ਦੇ, ਉਹ ਫਾਰਮੂਲਾ। ਫਿਰ ਕਹਿੰਦੇ ਜੀ ਜਿਹੜੇ ਤਬਾਦਲੇ ਨੇ ਉਹਨਾਂ ਦੇ ਵਿੱਚ ਇੱਕ ਨੀਤੀ ਬਣਾਈ ਗਈ ਆ ਕਿ ਤੁਸੀਂ ਆਪਣੇ ਪਿੰਡ ਦੇ ਨੇੜੇ, ਆਪਣੇ ਸ਼ਹਿਰ ਦੇ ਨੇੜੇ, ਆਪਣੇ ਘਰ ਦੇ ਨੇੜੇ ਆਪਣੀ ਬਦਲੀ ਕਰਾ ਸਕਦੇ ਹੋ, ਖਾਸ ਕਰ ਜੇਕਰ ਕਿਸੇ ਬਿਮਾਰੀ ਤੋਂ ਪੀੜਤ ਜਾਂ ਘਰ ਦਾ ਕੋਈ ਜੀਅ ਬਿਮਾਰ ਹੈ। ਖਾਸ ਕਰ ਔਰਤਾਂ ਲਈ, ਮਹਿਲਾ ਅਧਿਆਪਕਾਂ ਦੇ ਲਈ ਇਹ ਯੋਜਨਾ ਦੇ ਉੱਤੇ ਇਹ ਫੈਸਲਾ ਲਿਆ। ਇਸ ਤੋਂ ਇਲਾਵਾ ਜਿਹੜਾ ਉਹ ਸੜਕ ਵਾਲਾ ਸੀ, ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਇੱਕ ਕਹਿੰਦੇ ਜੀ ਫਰਿਸ਼ਤੇ ਯੋਜਨਾ ਤੇ ਡਿਫੈਂਸ ਪੁਲਿਸ, ਸੜਕ ਸੁਰੱਖਿਆ ਪੁਲਿਸ ਉਹ ਖੜੀ ਕਰਨੀ ਆ ਕਿ ਉਸ ਗੱਡੀ 'ਚ ਸਾਰਾ ਕੁਝ ਵਿਦੇਸ਼ਾਂ 'ਚ ਜਿਵੇਂ ਹੁੰਦਾ ਕਿ ਉਹ 'ਚ ਐਂਬੂਲੈਂਸ ਦੀ ਸਹੂਲਤ ਵੀ ਹੈਗੀ, ਉਹ 'ਚ ਫਾਇਰ ਬ੍ਰਿਗੇਡ ਦਾ ਸਿਸਟਮ ਵੀ ਹੈਗਾ, ਉਹਦੇ ਵਿੱਚ ਫਸਟ ਕਿੱਟ ਵੀ ਹੈਗੀ, ਉਹ ਸਾਰਾ ਕੁਝ ਕਿ 5 ਮਿੰਟ 'ਚ ਗੱਡੀ ਆ ਜਾਵੇ, ਉਹ ਕਹਿੰਦੇ ਹੁਣ ਯੋਜਨਾ ਸ਼ੁਰੂ ਹੋ ਜੂਗੀ। ਮਤਲਬ ਵਰਦੀ ਨਵੀਂ ਪਾਉਣੀ ਆ ਜਿਹੜੇ ਟ੍ਰੈਫਿਕ ਪੁਲਿਸ ਵਾਲੇ ਨੇ, ਹਨਾ। ਤੇ ਨਾਲ ਇਹ ਕਹਿੰਦੇ ਫਰਿਸ਼ਤੇ ਯੋਜਨਾ ਜੀ ਕਿ ਉਹ ਤੁਹਾਨੂੰ ਉੱਥੇ ਹੀ ਸਾਰੀ ਸਹਾਇਤਾ ਦੇਣ ਦੇ ਲਈ ਤੇ ਮੁਫਤ ਇਲਾਜ ਨੇੜਲੇ ਹਸਪਤਾਲ ਜਿਹੜਾ ਵੀ ਹੋਊਗਾ, ਇਹ 26 ਜਨਵਰੀ ਤੋਂ ਕਹਿੰਦੇ ਅਸੀਂ ਸ਼ੁਰੂ ਕਰ ਰਹੇ ਹਾਂ। ਔਰ ਹਸਪਤਾਲਾਂ ਦੇ ਵਿੱਚ ਜਿਹੜੇ ਬਲਾਕ ਲੈਵਲ ਦੇ, ਜ਼ਿਲ੍ਹਾ ਲੈਵਲ ਦੇ ਵੱਡੇ ਹਸਪਤਾਲ, ਉਹਨਾਂ ਸਾਰਿਆਂ 'ਚ ਦਵਾਈਆਂ ਮੁਫਤ। ਆਪਾਂ 1 ਜਾਂ 2 ਦਿਨ ਪਹਿਲਾਂ ਹੀ ਇਹ ਜ਼ਿਕਰ ਕਰਕੇ ਹਟੇ ਆ ਕਿ 26 ਜਨਵਰੀ ਤੋਂ ਸਰਕਾਰ ਕਰਨ ਜਾ ਰਹੀ ਹੈ। ਸੋ ਕੱਲ ਦੀ ਕੈਬਨਿਟ ਦੇ ਵਿੱਚ ਇਸੇ ਮੋਹਰ ਲਾ ਲਈ ਜੀ ਕਿ 26 ਜਨਵਰੀ ਤੋਂ ਬਸ਼ਰਤੇ ਦਵਾਈਆਂ ਮਿਲਣ, ਬਸ ਅਸੀਂ ਇਹੀ ਉਮੀਦ ਕਰਦੇ ਹਾਂ। ਉਹਦੇ ਵਿੱਚ ਹੀ ਮੁੱਖ ਮੰਤਰੀ ਸਾਹਿਬ ਨੇ ਆਹ ਫੈਸਲਾ ਲਿਆ ਕਿ ਹਾਂ ਜੀ, 6,000 ਤੋਂ ਵਧਾ ਕੇ 10,000 ਜਿਹੜੇ ਸ਼ਹੀਦ ਸੈਨਿਕਾਂ ਦੀਆਂ ਵਿਧਵਾਵਾਂ ਨੇ ਉਹਨਾਂ ਦੇ ਲਈ ਵੀ ਵਾਧਾ ਕੀਤਾ। ਇਹ ਬਹੁਤ ਚੰਗਾ ਫੈਸਲਾ ਕਿ ਉਹਨਾਂ ਦੀ ਮਤਲਬ ਜਿਹੜੀ ਪੈਨਸ਼ਨ ਹੈ ਉਹਦੇ ਵਿੱਚ ਵਾਧਾ ਕੀਤਾ ਜੀ। ਹੁਣ ਇਹਦੇ ਯੋਜਨਾ ਦੇ ਹਵਾਲੇ ਨਾਲ ਜਦੋਂ ਮੈਂ ਦੇਖਦਾ ਕਿ ਸਰਕਾਰ ਨੇ ਫੈਸਲਾ ਲਿਆ, ਮੇਰੇ ਮੂਹਰੇ ਅੰਕੜੇ ਪਏ ਨੇ ਪ੍ਰਵੀਨ ਜੀ। ਠੀਕ ਹੈ ਜੀ।
ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਪੰਜਾਬ ਸਰਕਾਰ ਜਦੋਂ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਹੋਂਦ 'ਚ ਆਈ ਤਦ ਉਹਨਾਂ ਨੇ 2,75,000 ਲੋਕਾਂ ਦੇ ਰਾਸ਼ਨ ਕਾਰਡ ਕੱਟਤੇ। ਠੀਕ ਹੈ ਜੀ। 2,75,000 ਰਾਸ਼ਨ ਕਾਰਡ ਕੱਟਣ ਦਾ ਮਤਲਬ 10,70,000 ਤੋਂ ਵੱਧ ਲਾਭਪਾਤਰੀਆਂ ਨੂੰ ਰਾਸ਼ਨ ਮਿਲਣਾ ਬੰਦ ਹੋ ਗਿਆ। ਮਤਲਬ ਜਿਹੜੇ ਜਾਣਕਾਰੀ ਪੰਜਾਬ ਦੇ ਸੰਬੰਧਿਤ ਵਿਭਾਗਾਂ ਤੋਂ ਹਾਸਲ ਹੋਈ ਆ ਉਹਦੇ ਹਵਾਲੇ ਨਾਲ ਪੰਜਾਬ ਦੇ ਵਿੱਚ ਕਰੀਬ 40.5 ਲੱਖ ਤੋਂ ਵੱਧ ਸਮਾਰਟ ਰਾਸ਼ਨ ਕਾਰਡ ਨੇ ਜੀ। 40,67,000 ਪੰਜਾਬ 'ਚ ਰਾਸ਼ਨ ਕਾਰਡ ਐਕਟਿਵ ਹੈ, ਜਿਹੜਾ ਸਮਾਰਟ ਰਾਸ਼ਨ ਕਾਰਡ ਹੈ। ਹੁਣ ਇਹਦੇ ਹਵਾਲੇ ਨਾਲ 40.5 ਲੱਖ ਜਿਹੜੇ ਰਾਸ਼ਨ ਕਾਰਡ ਦੇ ਉਹਦੇ ਹਵਾਲੇ ਨਾਲ 1,57 ਲੱਖ ਲੋਕਾਂ ਨੂੰ ਰਾਸ਼ਨ ਬਣਦਾ, ਉਹਦੀ ਔਸਤ ਜਿਹੜੀ ਨਿਕਲ ਕੇ ਆ ਰਹੀ ਹੈ 1,57 ਲੱਖ। ਤੇ ਉਹਦੇ ਹਵਾਲੇ ਨਾਲ ਕਿ ਜੇਕਰ ਤੁਸੀਂ ਇਹਦੇ ਵਿੱਚੋਂ 2,75,374 ਰਾਸ਼ਨ ਕਾਰਡ ਕੱਟਤੇ ਤਾਂ ਇਹਦਾ ਮਤਲਬ ਤੁਸੀਂ 10,70,843 ਲੋਕਾਂ ਨੂੰ ਰਾਸ਼ਨ ਤੋਂ ਵਾਂਝੇ ਕਰਤਾ। ਤੇ ਜਦੋਂ ਤੁਸੀਂ 2,75,000 ਰਾਸ਼ਨ ਕਾਰਡ ਬਹਾਲ ਕੀਤੇ, ਇਹਦਾ ਮਤਲਬ 10,70,843 ਲਾਭਪਾਤਰੀ ਮੁੜ ਕੇ ਸ਼ਾਮਲ ਹੋ ਗਏ। ਤੇ ਤੁਸੀਂ ਕਿਹਾ ਕਿ ਤੁਹਾਡੇ ਕੋਲ ਰਾਸ਼ਨ ਕਾਰਡ ਨਾ ਵੀ ਹੋਵੇ ਕੋਈ ਨਾ, ਸਾਡੇ ਕੋਲ ਰਿਕਾਰਡ 'ਚ ਹੈਗਾ, ਤੁਹਾਡੇ ਘਰੇ ਆਵਾਂਗੇ, ਰਾਸ਼ਨ ਦੇਵਾਂਗੇ। ਇਹਦਾ ਮਤਲਬ ਹਰੇਕ ਨੂੰ ਰਾਸ਼ਨ ਮਿਲਣਾ ਹੈ ਜੀ, ਜਿਹੜੇ ਜਿਨ੍ਹਾਂ ਦੇ ਪਹਿਲਾਂ ਰਾਸ਼ਨ ਕਾਰਡ ਸੀਗੇ ਜਾਂ ਕੱਟੇ ਗਏ। ਇਸ ਦਾ ਮਤਲਬ ਕਿ ਹੁਣ ਮੁੜ ਕੇ ਦੇ ਪੰਜਾਬ ਦੇ ਅੰਦਰ 1,57 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਰਾਸ਼ਨ ਮਿਲਣਾ ਸ਼ੁਰੂ ਹੋ ਜਾਣਾ। ਤੇ ਤੁਸੀਂ ਉਹ ਪ੍ਰਵੀਨ ਜੀ ਦੱਸਿਆ ਕਿ ਪੰਜਾਬ ਦੀ ਆਬਾਦੀ 3 ਕਰੋੜ ਤੋਂ ਵੱਧ ਹੈ। ਹਾਂਜੀ ਹਾਂਜੀ। ਤੇ ਜੇ 3 ਕਰੋੜ ਦੇ ਕਰੀਬ ਬਣਦੀ ਆ ਤਾਂ ਅੱਧੀ ਆਬਾਦੀ ਤਾਂ ਫਿਰ 1.5 ਕਰੋੜ ਬਣੀ ਨਾ। ਅੱਜ ਦੀ ਤਰੀਕ 'ਚ ਮੰਨਿਆ ਜਾ ਰਿਹਾ ਕਿ ਪੰਜਾਬ ਦੀ ਆਬਾਦੀ 3 ਕਰੋੜ 15 ਤੋਂ 17 ਲੱਖ ਦੇ ਦਰ 'ਚ ਆਉਂਦੀ ਆ ਜੀ। ਤੇ ਜੇ 3 ਕਰੋੜ 15 ਲੱਖ ਸਾਡੀ ਆਬਾਦੀ ਹੈਗੀ ਆ ਤੇ 1 ਕਰੋੜ 57 ਲੱਖ ਲੋਕਾਂ ਨੂੰ ਰਾਸ਼ਨ ਮਿਲਣਾ ਪ੍ਰਵੀਨ ਜੀ। ਤੇ ਫਿਰ ਅੱਧੀ ਆਬਾਦੀ ਹੋ ਗਈ, ਮਤਲਬ ਹਰ ਦੂਜਾ ਘਰ ਹੋ ਗਿਆ, ਹਰ ਦੂਜਾ ਵਿਅਕਤੀ ਹੋ ਗਿਆ ਪੰਜਾਬ ਦਾ। ਸੋ ਇਸ ਲਈ ਹੁਣ ਅੱਧੇ ਪੰਜਾਬ ਨੂੰ ਵੋਟਾਂ ਤੋਂ ਪਹਿਲਾਂ ਫਿਰ ਤੁਸੀਂ ਨੀਲੇ ਕਾਰਡ ਵਾਲਿਆਂ ਨੂੰ ਕਿਉਂ ਵੰਡਦੇ ਸੀ ਬਈ? ਤੁਸੀਂ ਦੱਸੋ ਕਿ ਤੁਸੀਂ ਕਹੋ ਕਿ ਅਸੀਂ ਪੰਜਾਬ 'ਚ ਇੰਨਾ ਰੁਜ਼ਗਾਰ ਪੈਦਾ ਕਰਤਾ, ਅਸੀਂ ਪੰਜਾਬ ਦੇ ਲੋਕਾਂ ਨੂੰ ਇੰਨੇ ਸਮਰੱਥ ਬਣਾਤਾ। ਇਸ ਲਈ ਹੁਣ ਇਹ ਰਾਸ਼ਨ ਦੀ ਲੋੜ ਨਹੀਂ ਯੋਜਨਾ ਦੀ। ਤੇ ਮੋਦੀ ਜੀ ਵੀ ਉਸੇ ਫਾਰਮੂਲੇ ਤੇ, ਤੁਸੀਂ ਵੀ ਉਹੀ ਫਾਰਮੂਲੇ ਤੇ, ਅਕਾਲੀ ਵੀ ਉਸੇ ਫਾਰਮੂਲੇ ਤੇ, ਕਾਂਗਰਸ ਵੀ ਉਹੀ ਫਾਰਮੂਲੇ ਤੇ। ਪੰਜਾਬ ਨੂੰ ਪਹਿਲਾਂ ਸਿਰ ਕਦੋਂ ਕਰਨਾ ਹੈ? ਤੇ ਤੁਸੀਂ ਇਹ 2024 ਦੀਆਂ ਵੋਟਾਂ ਨੂੰ ਧਿਆਨ 'ਚ ਰੱਖਦੇ ਹੋਇਆ ਕਿ ਸਾਡਾ ਵਰਕਰ, ਸਾਡਾ MLA, ਸਾਡਾ ਮੰਤਰੀ ਜਦੋਂ ਲੋਕਾਂ ਦੇ ਬੂਹੇ ਤੇ ਜਾਣ, ਲੋਕ ਦੋ ਹੀ ਗੱਲਾਂ ਕਰਨ ਕਿ ਸਾਡਾ ਬਿੱਲ ਵੀ ਨਹੀਂ ਆਉਂਦਾ ਤੇ ਸਾਨੂੰ ਰਾਸ਼ਨ ਵੀ ਤੁਸੀਂ ਦਿੰਦੇ ਹੋ, ਸਾਨੂੰ ਹੁਣ ਕੰਮ ਦੀ ਲੋੜ ਨਹੀਂ। ਦਾ ਮਤਲਬ ਹੈ ਤੇ ਪੰਜਾਬ ਦੇ ਲੋਕ ਕੰਮ ਨਾ ਮੰਗਣ, ਆਪਣਾ ਹੱਕ ਨਾ ਮੰਗਣ, ਅਸੀਂ ਉਹਨਾਂ ਨੂੰ ਕਹੀਏ ਕਿ ਤੁਹਾਡੇ ਚੁੱਲ੍ਹੇ ਤੇ ਦਾਲ ਚੜਾਉਣ ਨੂੰ ਅਸੀਂ ਦੇਤੀ, ਪ੍ਰਾਂਤ 'ਚ ਆਟਾ ਗੁੰਨਣ ਨੂੰ ਅਸੀਂ ਦਿੱਤਾ ਤੇ ਬਿਜਲੀ ਦਾ ਬਿੱਲ ਅਸੀਂ ਭਰਦੇ ਹਾਂ, ਤੁਸੀਂ ਸਾਨੂੰ ਵੋਟ ਪਾ ਦਿਓ, ਬਸ ਹੋਰ ਕੁਛ ਨਾ ਪੁੱਛੋ ਜੀ। ਸੋ ਇਸ ਲਈ ਵੋਟਾਂ ਦੇ ਲਈ ਰਾਸ਼ਨ ਵਾਲੀ ਸਕੀਮ ਮੁੜ ਕੇ ਬਹਾਲ ਕੀਤੀ ਹੈ। ਸੋ ਸਵਾਲ ਸਰਕਾਰ ਤੇ ਹੀ ਹੈ ਕਿ ਜੇਕਰ ਕੱਟੇ ਸਹੀ ਸੀ, ਬਹਾਲ ਕਿਉਂ ਕੀਤੇ ਆ? ਤੇ ਜੇ ਬਹਾਲ ਵਾਲੇ ਸਹੀ ਸੀ, ਫਿਰ ਕੱਟੇ ਕਿਉਂ ਸੀ? ਜੀ। ਆਪਾਂ ਹਰ ਵਾਰ ਇਹ ਜਦੋਂ ਵੀ ਕਿਸੇ ਦੀ ਇਸ ਸਕੀਮ ਦੀ ਚਰਚਾ ਕਰਦੇ ਹਾਂ ਸ਼ਰਮਾ ਜੀ, ਆਪਾਂ ਹਰ ਵਾਰੀ ਇਸ ਗੱਲ ਨੂੰ ਛੋਹਣੇ ਆ ਕਿ ਵੈਲਫੇਅਰਿੰਗ ਦੇ ਵਿੱਚ ਡੈਮੋਕ੍ਰੈਟਿਕ ਸਿਸਟਮ ਨੂੰ ਵੈਲਫੇਅਰਿੰਗ ਸਿਸਟਮ ਦੇ ਵਿੱਚ ਗਿਣਿਆ ਜਾਂਦਾ ਕਿ ਡੈਮੋਕ੍ਰੇਸੀ ਹਮੇਸ਼ਾ ਵੈਲਫੇਅਰਿੰਗ ਕਰਦੀ ਹੈ। ਪਰ ਉਹ ਵੈਲਫੇਅਰਿੰਗ ਕੀ ਤੁਸੀਂ ਸਿਆਸਤ ਦੇ ਲਿਹਾਜ਼ ਦੇ ਨਾਲ ਕਰ ਰਹੇ ਹੋ? ਕੀ ਤੁਹਾਡਾ ਖਜ਼ਾਨਾ ਵੈਲਫੇਅਰਿੰਗ ਦੇ ਕਾਬਲ ਹੈ? ਕੀ ਤੁਹਾਡੇ ਕੋਲੇ ਉਹਨੇ ਸੋਰਸਸ ਹੈਗੇ ਨੇ? ਇਹ ਬਹੁਤ ਸਾਰੀਆਂ ਚੀਜ਼ਾਂ ਨੇ। ਇਕੱਲਾ ਇਹ ਕਹਿ ਦੇਣਾ ਕਿ ਅਸੀਂ ਵੈਲਫੇਅਰ ਕਰਦੇ ਹਾਂ, ਵੈਲਫੇਅਰਿੰਗ ਕੀਤੀ ਕਿਸ ਮੰਤਵ ਨਾਲ ਜਾ ਰਹੀ ਹੈ, ਉਹਦੇ ਪਿੱਛੇ ਟੀਚਾ ਕੀ ਹੈ, ਸਿਆਸੀ ਹੈ ਜਾਂ ਵਾਕਈ ਵੈਲਫੇਅਰਿੰਗ ਹੈ? ਬਿਲਕੁਲ ਜੀ।